ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਅੱਜ ਦੇ ਸਿਆਸੀ ਇਸ਼ੂਜ਼ ਤੋਂ ਬਾਅਦ ਤੇ ਲਿਖਤਾਂ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਸੋ ਮੈਂ ਵੀ ਕੁਝ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਜੋ ਤੁਹਾਡੇ ਦਿਲ ਨੂੰ, ਸਾਡੇ ਸਾਰਿਆਂ ਦੇ ਦਿਲਾਂ ਨੂੰ ਟੱਚ ਕਰਦਾ ਹੈ। ਜ਼ਿੰਦਗੀ ਵਿੱਚ ਪਰੇਸ਼ਾਨੀਆਂ ਚਾਹੇ ਜਿੰਨੀਆਂ ਹੋਣ, ਚਿੰਤਾ ਕਰਨ ਨਾਲ ਹੋਰ ਵੱਧ ਜਾਂਦੀਆਂ ਨੇ, ਚੁੱਪ ਰਹਿਣ ਨਾਲ ਘਟ ਜਾਂਦੀਆਂ ਨੇ, ਸਬਰ ਕਰਨ ਨਾਲ ਖਤਮ ਹੋ ਜਾਂਦੀਆਂ ਨੇ ਅਤੇ ਪਰਮਾਤਮਾ ਦਾ ਸ਼ੁਕਰ ਕਰਨ ਨਾਲ ਖੁਸ਼ੀਆਂ ਵਿੱਚ ਬਦਲ ਜਾਂਦੀਆਂ ਨੇ। ਸੋ ਹੁਣ ਆਪਾਂ ਜੋ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਆਪਾਂ ਡਾਕਟਰ ਸਾਹਿਬ ਕੋਲੋਂ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਆਮ ਤੌਰ ਤੇ ਅਸੀਂ ਸੋਮਵਾਰ ਦੇ ਪ੍ਰੋਗਰਾਮ 'ਚ ਭਾਈ ਗੁਰਦਾਸ ਜੀ ਦੇ ਕਵਿਤ ਸਵਈਏ ਵਿਚਾਰਦੇ ਜੀ, ਪਰ ਤੁਹਾਡੀ ਕੋਟ ਸੁਣਨ ਤੋਂ ਬਾਅਦ ਮੈਨੂੰ ਲੱਗਾ ਵੀ ਪਹਿਲਾਂ ਇਸ ਤੇ ਥੋੜੀ ਜਿਹੀ ਗੱਲ ਕਰ ਲਈਏ। ਬਿਲਕੁਲ। ਇੱਕ ਗੱਲ ਦਾ ਜ਼ਰੂਰ ਰੂਹਾਨੀ ਦੁਨੀਆ 'ਚ ਜਿੰਨੀ ਕੁ ਸਤਿਗੁਰੂ ਨੇ, ਰੱਬ ਨੇ ਸਮਝ ਬਖਸ਼ੀ, ਜਿੰਨਾ ਕੁ ਬਾਕੀ ਮਜ਼ਾਹਬ ਨੂੰ ਵੀ ਔਰ ਉਹਨਾਂ ਦੇ ਫਲਸਫੇ ਨੂੰ ਵੀ ਪੜ੍ਹਨ ਦਾ ਜਾਂ ਸੁਣਨ ਦਾ ਮੌਕਾ ਬਣਿਆ, ਮੈਂ ਦੇਖਦਾ ਕਿ ਪਹਿਲਾਂ ਤਾਂ ਇਨਸਾਨ ਦਾ ਵਜੂਦ ਆਪਣੇ ਆਪ ਦੇ ਵਿੱਚ ਇੱਕ ਰੱਬ ਦੀ ਰਹਿਮਤ ਹੈ ਜੀ, ਇਨਸਾਨ ਨੂੰ ਬਣਾਉਣਾ, ਔਰ ਇਹੀ ਉਸ ਦੀ ਜਿਹੜੀ ਹੈ ਕੰਪਲੀਸ਼ਨ ਹੈ। ਔਰ ਜਿਨ੍ਹਾਂ ਨੇ ਇਹ ਫਿਲਾਸਫੀ ਦਿੱਤੀ ਕਿ ਗॉड ਕ੍ਰੀਏਟਡ ਮੈਨ ਇਨ ਹਿਜ਼ ਓਨ ਇਮੇਜ, ਕ੍ਰਿਸਚੀਅਨਿਟੀ ਇਸ ਵੱਲ ਕਿ ਰੱਬ ਨੇ ਆਪਣੀ ਰਿਫਲੈਕਸ਼ਨ ਦਿੱਤੀ। ਜੀ, ਸੋ ਜ਼ਾਹਰ ਹੈ ਕਿ ਇਸ ਦੁਨੀਆ ਦੇ ਵਿੱਚ ਜਿੰਨੀਆਂ ਫਾਰਮਸ ਆਫ ਲਾਈਫ ਨੇ, ਜੇ ਅਸੀਂ ਮਾਡਰਨ ਸਾਇੰਸ ਦੇਖੀਏ ਜ਼ੂਓਲੋਜੀ ਦੇ ਨੁਕਤੇ ਤੋਂ, ਤੇ ਉਹ ਪਾਣੀ ਦੀ ਤੋਂ ਬਾਅਦ ਜਿਹੜੀ ਪਹਿਲੀ ਫਾਰਮ ਜ਼ਿੰਦਗੀ ਦੀ ਪ੍ਰੋਟੋਜ਼ੋਆ ਜਿਹੜਾ ਵਨ ਸੈਲਡ ਆਇਆ, ਔਰ ਉਹ ਬਣਦੇ ਕਿੰਨੇ ਬਿਲੀਅਨ ਈਅਰਸ ਲੱਗੇ, ਇਹ ਉਹਨਾਂ ਦੀ ਫਿਲਾਸਫੀ ਹੈ। ਹਾਲਾਂ ਮਜ਼ਹਬਾਂ ਦੀ ਦੁਨੀਆ 'ਚ ਕ੍ਰਿਸਚੀਅਨਿਟੀ ਜਾਂ ਦੂਸਰਿਆਂ ਦੇ ਹਵਾਲੇ ਨਾਲ ਉਹਨਾਂ ਨੇ ਰੱਬ ਨੂੰ ਡਾਇਰੈਕਟ ਮੰਡੇ, ਟਿਊਜ਼ਡੇ ਇਹਨਾਂ ਦਿਨਾਂ 'ਚ ਉਹਨੇ ਕੀ ਕ੍ਰੀਏਟ ਕੀਤਾ, ਔਰ ਇਨਸਾਨ ਫਿਰ ਉਹਦੀ ਫਾਈਨਲ ਕ੍ਰੀਏਸ਼ਨ ਹੈ। ਰੀਜ਼ਨ ਜਾਂ ਤਰੀਕਾ ਕੋਈ ਵੀ ਹੋਏ, ਇਸ ਗੱਲ ਨਾਲ ਸਾਰੇ ਮੁਤਫਿਕ ਨੇ, ਕੋਈ ਇਨਕਾਰ ਨਹੀਂ ਕਰ ਸਕਦਾ ਕਿ ਇਸ ਧਰਤੀ ਦੇ ਉੱਤੇ, ਇਸ ਪਲੈਨਟ ਦੇ ਉੱਤੇ ਜਿਹੜਾ ਸਭ ਤੋਂ ਖੂਬਸੂਰਤ, ਸਭ ਤੋਂ ਪਾਵਰਫੁਲ ਔਰ ਜਿਹਦੇ ਕੋਲ ਸੋਚਣ ਦਾ ਮਾਦਾ ਹੈ ਠੀਕ ਤੇ ਗਲਤ ਦਾ, ਜੇ ਉਹ ਕ੍ਰੀਏਸ਼ਨ ਹੈ ਤਾਂ ਉਹ ਇਨਸਾਨ ਹੈ। ਔਰ ਇਸੇ ਗੱਲ ਨੂੰ ਗੁਰੂ ਸਾਹਿਬ ਨੇ ਫਰਮਾਇਆ ਕਿ ਸਰਬ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿੱਖਦਾਰੀ, ਕਿ ਜਿਹੜੀ ਸਾਰੀ ਦੂਸਰੀਆਂ ਫਾਰਮਸ ਆਫ ਲਾਈਫ ਨੇ ਉਹ ਸਬਜੂਗੇਟਡ ਨੇ, ਉਹ ਅਧੀਨ ਨੇ, ਉਹ ਜ਼ੇਰ ਨੇ ਇਨਸਾਨ ਦੇ, ਔਰ ਇਨਸਾਨ ਇਸ ਪਲੈਨਟ ਦੇ ਉੱਤੇ ਸਾਰੀਆਂ ਫਾਰਮਸ ਆਫ ਲਾਈਫ ਦਾ ਸਿੱਖਦਾਰ ਹੈ, ਸਰਦਾਰ ਹੈ। ਇਹ ਇੱਕ ਬੇਸਿਕ ਹੈ। ਔਰ ਇਸ ਤੋਂ ਜ਼ਾਹਰ ਹੈ ਕਿ ਇਸ ਇਨਸਾਨੀ ਜ਼ਿੰਦਗੀ ਦਾ ਫਿਰ ਮਕਸਦ ਕੀ ਹੈ। ਫਿਰ ਇਸ ਸਵਾਲ ਦਾ ਜਵਾਬ ਜਿਹੜੇ ਅੱਡ ਫਲਸਫੇ, ਮਜ਼ਹਬ, ਸਕੂਲ ਆਫ ਥਾਟ ਉਹ ਲੱਭਦੇ ਨੇ। ਫਿਰ ਜ਼ਾਹਰ ਹੈ ਕਿ ਇੱਕ ਗੱਲ ਦਾ ਇਹ ਵੀ ਧਿਆਨ ਰਹੇ ਕਿ ਜ਼ਿੰਦਗੀ ਇੱਕ ਰੰਗ 'ਚ ਕਦੇ ਨਹੀਂ ਹੋ ਸਕਦੀ। ਜਿਵੇਂ ਜਦੋਂ ਮੌਸਮਾਂ ਦੇ ਰੰਗ ਹੁੰਦੇ ਨੇ, ਜਦੋਂ ਅਸੀਂ ਕੋਈ ਤੁਰ ਜਾਂਦਾ ਹੈ, ਜਿਵੇਂ ਮਾਤਾ ਮਹਿੰਦਰ ਕੌਰ ਜਿਨ੍ਹਾਂ ਦੇ ਅਸੀਂ ਭੋਗ ਤੇ ਗਏ, ਉੱਥੇ ਮੈਂ ਕਿਹਾ ਵੀ ਉਹਨਾਂ ਨੇ ਜ਼ਿੰਦਗੀ ਦੇ 83 ਹੁਨਾਲ ਤੇ ਸਿਆਲ ਵੇਖੇ। ਹੁਣ ਜਦੋਂ ਅਸੀਂ ਸਾਲ 'ਚ ਰੁੱਤਾਂ ਦੀ ਗੱਲ ਕਰਦੇ ਹਾਂ, ਹੁਨਾਲ ਸਮਰ ਹੈ ਔਰ ਸਿਆਲ ਠੰਡ ਹੈ। ਸੋ ਜਿਵੇਂ ਮੌਸਮ ਦੇ ਵਿੱਚ ਗਰਮੀ ਵੀ ਹੈ ਔਰ ਠੰਡ ਵੀ ਹੈ, ਇਸੇ ਤਰ੍ਹਾਂ ਜਿਹੜਾ ਇਨਸਾਨੀ ਜ਼ਿੰਦਗੀ ਦਾ ਸਫ਼ਰ ਹੈ, ਉਸ ਨੂੰ ਗੁਰੂ ਸਾਹਿਬ ਨੇ ਫਰਮਾਇਆ ਕਿ ਦੁੱਖ ਸੁੱਖ ਦੋਵੇਂ ਕੱਪੜੇ ਦਰ ਪਹਿਰੇ ਜਾਏ ਮਨੁੱਖ, ਕਿ ਜਿਵੇਂ ਹੁਨਾਲ ਤੇ ਸਿਆਲ ਨੇ, ਇਵੇਂ ਹੀ ਅਸੀਂ ਇੱਕ ਕੱਪੜਾ ਬਦਲਦੇ ਹਾਂ, ਦੂਸਰਾ ਪਾਉਂਦੇ ਹਾਂ ਜਦੋਂ ਮੈਲਾ ਹੋ ਜਾਂਦਾ ਹੈ। ਇਸੇ ਤਰ੍ਹਾਂ ਦੁੱਖ ਤੇ ਸੁੱਖ ਦੋਵੇਂ ਉਸ ਕਿਸਮ ਦੇ ਸਾਡੇ ਕੱਪੜੇ ਨੇ ਜਿਹੜੇ ਨਾਲ ਰਹਿਣੇ ਨੇ। ਹੁਣ ਤੁਸੀਂ ਚਿੰਤਾ ਦੀ ਗੱਲ ਕੀਤੀ ਕਿ ਚਿੰਤਾ ਜਦੋਂ ਅਸੀਂ ਕਰਦੇ ਹਾਂ ਉਹ ਕਿਵੇਂ, ਜੇ ਅਸੀਂ ਸ਼ੁਕਰ 'ਚ ਰਹੀਏ, ਸਬਰ 'ਚ ਰਹੀਏ, ਉਹਦੇ ਹੁਕਮ ਨੂੰ ਮੰਨੀਏ ਖੁਸ਼ੀ ਤੇ ਉਹ ਖੁਸ਼ੀ ਤਬਦੀਲ ਹੋ ਜਾਂਦੀ ਹੈ। ਸੋ ਜ਼ਾਹਰ ਹੈ ਕਿ ਚਿੰਤਾ ਜਾਂ ਖੁਸ਼ੀ ਕੋਈ ਵਜੂਦ ਵਾਲੀਆਂ ਚੀਜ਼ਾਂ ਨਹੀਂ ਨੇ, ਇਹ ਤੁਹਾਡੀ ਸਟੇਟ ਆਫ ਮਾਈਂਡ ਹੈ। ਤੁਹਾਡੀ ਮਾਨਸਿਕਤਾ ਤੇ ਤੁਹਾਡੇ ਜ਼ਿਹਨ ਤੇ ਕੋਈ ਘਟਨਾ ਕਿਵੇਂ ਅਸਰ ਪਾਉਂਦੀ ਹੈ। ਹੁਣ ਸਭ ਤੋਂ ਵੱਡੀ ਚਿੰਤਾ ਜਾਂ ਫਿਕਰ ਸਾਡੇ ਸਾਰਿਆਂ ਲਈ ਹੁੰਦਾ ਹੈ ਰੋਟੀ ਰੋਜ਼ੀ। ਬਿਲਕੁਲ, ਮੰਗ ਵੀ ਇਹੀ ਹੁੰਦੇ, ਹਮ ਕਿਆ ਚਾਹਤੇ हैं,
ਰੋਟੀ ਕਪੜਾ ਔਰ ਮਕਾਨ। ਹੁਣ ਜ਼ਾਹਰ ਹੈ ਕਿ ਫਿਰ ਸਾਨੂੰ ਇਹ ਵੀ ਲੱਗਣ ਲੱਗ ਜਾਂਦਾ ਹੈ ਵੀ ਜੇ ਮੈਂ ਕਮਾਈ ਨਾ ਕਰਾਂ, ਜੇ ਮੈਂ ਕੁਛ ਨਾ ਹੋਵਾਂ ਤੇ ਮੇਰੇ ਬੱਚੇ ਭੁੱਖੇ ਮਰ ਜਾਣਗੇ, ਮੈਂ ਭੁੱਖਾ ਮਰ ਜਾਵਾਂਗਾ। ਜੀ ਔਰ ਤੁਹਾਨੂੰ ਇਹੀ ਚਿੰਤਾ ਜਿਹੜੀ ਹੈ, ਇਹੀ ਫਿਕਰ, ਇਸ 'ਚ ਤੁਸੀਂ ਦੌੜਦੇ ਹੋ। ਹੁਣ ਰੂਹਾਨੀਅਤ ਦਾ ਸਬਕ ਕੀ ਹੈ? ਗੁਰੂ ਨਾਨਕ ਸਾਹਿਬ ਦਾ ਫਰਮਾਨ ਅਸੀਂ ਜਦੋਂ ਪੜ੍ਹਦੇ ਹਾਂ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜੰਤ ਉਪਾਏ ਕੇ ਤਿਨਾ ਵੀ ਰੋਜ਼ੀ ਦੇ। ਕਹਿੰਦੇ ਨੇ ਭਾਈ ਤੂੰ ਕਾਹਦੀ ਚਿੰਤਾ ਕਰਦਾ ਹੈ, ਕਾਹਦਾ ਫਿਕਰ ਕਰਦਾ ਹੈ? ਇਹ ਦੇਖ ਕਿ ਪਾਣੀ ਦੇ ਵਿੱਚ ਜਿਹੜੀ ਕ੍ਰੀਏਸ਼ਨ ਉਸ ਰੱਬ ਨੇ ਕੀਤੀ, ਉਹਨਾਂ ਦਾ ਰਿਜ਼ਕ ਵੀ ਰੱਖਿਆ ਹੋਇਆ। ਪਾਣੀ ਦੇ ਵਿੱਚ ਤਾਂ ਤੂੰ ਨਹੀਂ ਜਾਂਦਾ ਦੇਣ, ਉਹਨਾਂ ਨੂੰ ਕੌਣ ਰਿਜ਼ਕ ਦਿੰਦਾ? ਸੋ ਇਹ ਪਹਿਲਾ ਪਾਰਟ ਹੈ ਕਿ ਇਸ ਫਿਕਰ ਤੋਂ ਆਜ਼ਾਦ ਹੋ ਕੇ ਦੁੱਖ ਤੇ ਸੁੱਖ ਅਸੀਂ ਕਹੀਏ ਹੇ ਵਾਹਿਗੁਰੂ, ਹੇ ਅੱਲਾਹ ਤਾਲਾ ਸਾਨੂੰ ਹਮੇਸ਼ਾ ਸੁੱਖ ਦੇ, ਫਿਰ ਦੁੱਖਾਂ ਦਾ ਪੈਕੇਜ ਕਿਹਦੇ ਲਈ ਹੈ? ਸੋ ਇਹ ਨਾਲ ਨਾਲ ਰਹਿਣੇ ਨੇ। ਅਸੀਂ ਰੱਬ ਤੋਂ ਇਹ ਮੰਗੀਏ ਕਿ ਹੇ ਵਾਹਿਗੁਰੂ, ਹੇ ਅੱਲਾਹ ਤਾਲਾ, ਹੇ ਰਾਮ, ਸਾਨੂੰ ਆਪਣੀ ਰਜ਼ਾ 'ਚ ਰਾਜੀ ਰੱਖ, ਸਾਨੂੰ ਹੁਕਮ ਮੰਨਣ ਦੀ ਹਿੰਮਤ ਦੇ, ਸਾਡੇ ਕਦਮ ਸਾਬਤ ਰਹਿਣ, ਭਾਵੇਂ ਅਸੀਂ ਦੁੱਖ 'ਚ ਹੋਈਏ ਭਾਵੇਂ ਸੁੱਖ 'ਚ ਹੋਈਏ, ਅਸੀਂ ਸਿਰਫ ਤੇ ਸਿਰਫ ਤੇਰਾ ਸਹਾਰਾ ਤੱਕੀਏ, ਤੂੰ ਸਾਨੂੰ ਯਾਦ ਰਹੇ। ਇਹ ਸਾਡੀ ਅਰਦਾਸ ਹੋਣੀ ਚਾਹੀਦੀ। ਔਰ ਅੱਜ ਦੀ ਜਿਹੜੀ ਵਿਚਾਰ ਭਾਈ ਗੁਰਦਾਸ ਜੀ ਦਾ ਕਵਿਤ 250 ਅਸੀਂ ਵਿਚਾਰ ਅਧੀਨ ਲਿਆ ਰਹੇ, ਉਸ ਦੇ ਵਿੱਚ ਵੀ ਜਿਹੜਾ ਅਲਟੀਮੇਟ ਇਹ ਹੈ ਕਿ ਰੱਬ ਦੀ ਕੰਪਲੀਸ਼ਨ ਇਨਸਾਨੀ ਵਜੂਦ 'ਚ ਹੁੰਦੀ ਹੈ। ਬ੍ਰਹਿਮੰਡ ਕਾਸਮੋਸ ਹੈ, ਸਾਰੀ ਕ੍ਰੀਏਸ਼ਨ, ਪਰ ਅਲਟੀਮੇਟਲੀ ਹਿਊਮਨ ਬਾਡੀ ਦੇ ਵਿੱਚ ਰੱਬ ਹੈ, ਉਹੀ ਜੋਤ ਹੈ। ਔਰ ਜਦੋਂ ਉਹ ਜੋਤ ਆਂਦੀ ਹੈ, ਜਦੋਂ ਅਸੀਂ ਇਹ ਪੜ੍ਹਦੇ ਹਾਂ ਕਿ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਏ, ਕਿ ਫੂਕ ਹੀ ਭਰੀ, ਜਿਵੇਂ ਜਿਹੜਾ ਵਾਜਾ ਵੱਜਦਾ ਉਹਦੇ 'ਚ ਫੂਕ ਹੀ ਭਰੀ ਜਾਂਦੀ, ਜਿਸ 'ਚੋਂ ਆਵਾਜ਼ ਨਿਕਲਦੀ ਹੈ। ਉਹ ਫੂਕ ਨਾਲ ਕੋਈ 70 ਸਾਲ ਜੀਵਿਆ, ਕੋਈ 90 ਜੀਵਿਆ, ਕੋਈ 20 'ਚ ਚਲਾ ਗਿਆ। ਆਮ ਸਾਡੇ ਪੰਜਾਬੀ 'ਚ ਕਹਿੰਦੇ ਸੀ ਬੰਦਾ ਗਿਆ ਜੇ ਫੂਕ ਨਿਕਲ ਗਈ। ਹੁਣ ਹਵਾ ਭਰੀ ਸੀ ਤੇ ਦਿਲ ਧੜਕਿਆ ਸੀ, ਹਵਾ ਨਿਕਲ ਗਈ ਤੇ ਖਤਮ ਹੋ ਗਿਆ। ਲੇਕਿਨ ਇਸ ਹਵਾ ਭਰਨ ਤੇ ਨਿਕਲਣ ਦੇ ਵਿਚਾਲੇ ਜਿਹੜਾ ਵਜੂਦ ਸੀ, ਉਹਦੇ 'ਚ ਸਾਡੇ ਕੋਲ ਬਹੁਤ ਸਾਰੇ ਮੌਕੇ ਸੀ ਸੱਚ ਨਾਲ ਜੁੜਨ ਦੇ, ਸੱਚ ਨੂੰ ਜਾਣਨ ਦੇ, ਸੱਚ ਨੂੰ ਲੱਭਣ ਦੇ, ਔਰ ਰੱਬ ਨਾਲ ਇਕਮਿਕ ਹੋਣ ਦੇ। ਔਰ ਭਾਈ ਗੁਰਦਾਸ ਯਾਦ ਕਰਵਾਉਂਦੇ ਨੇ, ਗੁਰਮੁਖ ਸ਼ਬਦ ਸੁਰਤ ਹਉਮੈ ਮਾਰ ਮਰੈ, ਜੀਵਨ ਮੁਕਤ ਜਗ ਜੀਵਨ ਕੈ ਜਾਨੀਐ, ਅੰਤਰ ਨਿਰੰਤਰ ਅੰਤਰ ਪਟ ਘਟ ਗਏ, ਅੰਤਰ ਜਾਮੀ ਅੰਤਰਗਤ ਉਨਮਾਨੀਐ, ਬ੍ਰਹਮ ਮਈ ਹੈ ਮਾਇਆ, ਮਾਇਆ ਮਈ ਹੈ ਬ੍ਰਹਮ, ਬ੍ਰਹਮ ਵਿਵੇਕ ਟੇਕ ਏਕੈ ਪਹਿਚਾਨੀਐ, ਪਿੰਡ ਬ੍ਰਹਿਮੰਡ, ਬ੍ਰਹਿਮੰਡ ਪਿੰਡ ਓਤ ਪੋਤ, ਜੋਤੀ ਮਿਲ ਜੋਤ ਗੋਤ, ਬ੍ਰਹਮ ਗਿਆਨੀ। ਕਿ ਤਰੀਕਾ ਕੀ ਹੈ ਕਿ ਜਿਹੜੇ ਰੱਬ ਦੇ ਬੰਦੇ ਨੇ, ਗੁਰਮੁਖ ਲਫ਼ਜ਼ ਇਹ ਹੈ ਜਿਹਦਾ ਮੂੰਹ ਰੱਬ ਵੱਲ ਹੈ, ਗੁਰੂ ਵੱਲ ਹੈ, ਕਿ ਉਹ ਜਿਨ੍ਹਾਂ ਦੀ ਸੁਰਤ, ਜਿਹੜਾ ਅੰਦਰ ਧਿਆਨ ਹੈ, ਉਹ ਰੱਬ ਨਾਲ ਜੁੜਿਆ ਹੋਇਆ ਹੈ। ਔਰ ਜਦੋਂ ਤੁਸੀਂ ਇੱਕ ਸਹਾਰੇ ਨੂੰ ਘੁੱਟ ਕੇ ਫੜ ਲੈਂਦੇ ਹੋ, ਔਰ ਇਹ ਇਵੇਂ ਹੀ ਹੈ ਜਿਵੇਂ ਜਿਹੜੇ ਰੂਹਾਨੀ ਲੋਕ ਸਮਝਾਉਣ ਦੇ ਲਈ ਇਹ ਗੱਲ ਕਹਿੰਦੇ ਸੀ ਕਿ ਇਹ ਜੱਗ ਮੇਲੇ ਵਾਂਗ ਹੈ। ਤੇ ਜਦੋਂ ਅਸੀਂ ਬੱਚਾ ਉਸ ਮੇਲੇ 'ਚ ਆਉਂਦਾ ਤੇ ਘੁੱਟ ਕੇ ਆਪਣੀ ਮਾਂ ਜਾਂ ਪਿਤਾ ਜਾਂ ਭਰਾ ਉਸ ਦਾ ਉਹਨੇ ਹੱਥ ਫੜਿਆ ਹੁੰਦਾ, ਉਹਨਾਂ ਨੂੰ ਹੁੰਦਾ ਵੀ ਜੇ ਹੱਥ ਛੁੱਟ ਗਿਆ ਤੇ ਮੇਲੇ 'ਚ ਮੈਂ ਗਵਾਚ ਜਾਵਾਂਗਾ। ਸੋ ਇਸੇ ਤਰ੍ਹਾਂ ਮਾਇਆ ਦੇ ਰੰਗ ਨੇ ਦੁਨੀਆ ਦੇ ਵਿੱਚ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਹਸਦ, ਈਰਖਾ, ਅਨਾਹ, ਇੰਨੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਆਪਣੇ ਵੱਲ ਬੋਚਣਾ ਚਾਹੁੰਦੀਆਂ ਨੇ। ਤੇ ਜੇ ਅਸੀਂ ਜਿਵੇਂ ਮੇਲੇ ਦੇ ਵਿੱਚ ਮਾਪਿਓ ਦਾ ਫੜਿਆ ਹੱਥ ਸਾਨੂੰ ਮਹਿਫੂਜ਼ ਰੱਖਦਾ ਹੈ, ਅਸੀਂ ਗਵਾਚਦੇ ਨਹੀਂ। ਇਸੇ ਤਰ੍ਹਾਂ ਜੇ ਰੱਬ ਦੀ ਯਾਦ ਦਾ ਸਾਡੀ ਸੁਰਤ ਉਸ ਯਾਦ 'ਚ ਜੁੜੀ ਹੋਈ ਹੈ ਤੇ ਫਿਰ ਇਸ ਅਸੀਂ ਮਾਇਆ ਦੇ ਰੰਗਾਂ ਵਿੱਚ ਗਵਾਚਾਂਗੇ ਨਹੀਂ। ਔਰ ਸਾਡੇ ਅੰਦਰਲੀ ਅਨਾਹ, ਹਉਮੈ, ਈਗੋ, ਇਸ ਨੂੰ ਜਿਹੜਾ ਲਗਾਤਾਰ ਮਾਰ ਵੱਜੇਗੀ, ਇਹਨੂੰ ਚੋਟਾਂ ਵੱਜਣਗੀਆਂ, ਔਰ ਸਾਡਾ ਰੱਬ ਦੇ ਨਾਲ ਜਿਹੜੀ ਕੁਰਬਤ ਹੈ ਉਹ ਹੋਏਗੀ। ਜੀਵਨ ਮੁਕਤ ਜਗ ਜੀਵਨ ਕਹਿ ਜਾਣੀ ਹੈ। ਔਰ ਇਹ ਸਾਨੂੰ ਸਮਝ ਆਏਗੀ ਕਿ ਉਹ ਜਗ ਜੀਵਨ ਹੈ ਜਿਹੜਾ ਜ਼ਿੰਦਗੀ ਨੂੰ ਲਾਈਫ ਦੇਣ ਵਾਲਾ ਹੈ। ਦੁਨੀਆ ਦੀ ਜ਼ਿੰਦਗੀ ਦੀ ਰਮਕ ਰੱਬ ਦੇ ਨਾਲ ਹੈ।
ਔਰ ਫਿਰ ਉਸ ਰੱਬ ਦੀ ਯਾਦ ਅੰਤਰ ਨਿਰੰਤਰ ਅੰਤਰ ਪਟ ਘਟ ਗਏ। ਅੰਦਰ ਤੁਹਾਡੇ ਅੰਦਰ ਦੇ ਹਰ ਪਟਲ ਦੇ ਵਿੱਚ ਉਸ ਵਾਹਿਗੁਰੂ ਦੀ ਯਾਦ ਸਮਾਈ ਹੋਏਗੀ ਔਰ ਅੰਤਰਜਾਮੀ ਅੰਤਰਗਤ ਉਨਮਾਨੀਏ ਉਸ ਵਾਹਿਗੁਰੂ ਨੂੰ ਤੁਸੀਂ ਆਪਣੇ ਅੰਦਰ ਹਮੇਸ਼ਾ ਮਹਿਸੂਸ ਕਰੋਗੇ। ਉਸ ਦੀ ਹੋਂਦ ਤੁਹਾਡੇ ਅੰਦਰ ਟਿਕੇਗੀ ਔਰ ਫਿਰ ਤੁਹਾਨੂੰ ਬਾਹਰਲੀ ਦੁਨੀਆ ਜਿਹੜੀ ਮਾਇਆ ਦੀ ਦੁਨੀਆ ਔਰ ਤੁਹਾਡੀ ਅੰਦਰਲੀ ਦੁਨੀਆ 'ਚ ਇੱਕ ਸਟੇਜ ਐਸੀ ਆਉਂਦੀ ਕੋਈ ਫਰਕ ਨਹੀਂ ਨਜ਼ਰ ਆਉਂਦਾ, ਕਿਉਂਕਿ ਜਦੋਂ ਤੁਹਾਡੇ ਅੰਦਰ ਰੱਬ ਦਾ ਭਰੋਸਾ ਵਿਸ਼ਵਾਸ ਹੋਂਦ ਮੁਸਲਸਲ ਬਣ ਜਾਂਦੀ ਹੈ ਫਿਰ ਤੁਹਾਨੂੰ ਇਹ ਲੱਗਦਾ ਹੈ ਕਿ ਇਹ ਨੇਤਰੋ ਮੇਰਿਓ ਇਹ ਵਿਸ ਸੰਸਾਰ ਤੁਮ ਦੇਖਦੇ ਇਹ ਉਹ ਹਰ ਕਾ ਰੂਪ ਹੈ ਹਰ ਰੂਪ ਨਦਰੀਆ ਹੈ। ਤੁਹਾਨੂੰ ਲੱਗਦਾ ਵੀ ਜੇ ਸਾਰੀ ਕ੍ਰੀਏਸ਼ਨ ਜੇ ਰੱਬ ਦੀ ਹੈ ਰੱਬ ਸੱਚ ਹੈ ਤੇ ਕੂੜ ਨਹੀਂ ਹੈ, ਤੁਸੀਂ ਉਸ ਨੂੰ ਰੱਬ ਦੀ ਰਿਆਇਆ ਸਮਝ ਕੇ ਰੱਬ ਦੀ ਦੁਨੀਆ ਸਮਝ ਕੇ ਤੁਸੀਂ ਉਸ ਜ਼ਿੰਦਗੀ ਨੂੰ ਜਿਉਂਦੇ ਹੋ। ਬ੍ਰਹਮ ਮਈ ਹੈ ਮਾਇਆ ਮਾਇਆ ਮਈ ਹੈ ਬ੍ਰਹਮ। ਇਹ ਫਿਰ ਇੰਟਰਚੇਂਜੇਬਲ ਨੇ ਅੰਦਰ ਬਾਹਰ ਦੇ ਨਾਲ ਬਾਹਰ ਅੰਦਰ ਦੇ ਨਾਲ, ਕਿਉਂਕਿ ਹਰ ਥਾਂ ਤੁਹਾਨੂੰ ਇਹ ਨਜ਼ਰ ਆਉਂਦਾ ਹੈ ਕਿ ਜਤ ਦੇਖਾਂ ਤਤ ਤੂੰ। ਹੇ ਵਾਹਿਗੁਰੂ ਕਿ ਜਿੱਥੇ ਮੈਂ ਦੇਖਦਾ ਸਿਰਫ ਤੂੰ ਹੈ, ਕਿਉਂਕਿ ਲੜਾਈ ਤਾਂ ਮੈਂ ਨਾਲ ਸੀ, ਹਉਮੈ ਮੈਂ ਸੀ ਕਿ ਹਮ ਹੋਤੇ हैं ਤੇ ਇੱਥੇ ਆ ਕਿ ਨਹੀਂ ਤੂੰ ਹੈ ਜੋ ਵੀ ਹੈ ਮੇਰਾ ਮੁਝ में किछ नहीं ਜੋ ਕਿਛ ਹੈ ਸੋ ਤੇਰਾ ਤੁਝ ਕੋ ਸੌਂਪ ਦੇ ਕਿਆ ਲਾਗੇ ਮੇਰਾ। ਜੇ ਮੈਂ ਭਲਾ ਵੀ ਕੁਝ ਕਰ ਰਿਹਾ ਮੈਂ ਥੋੜੀ ਕਰ ਰਿਹਾ, ਪਹਿਲਾਂ ਹੀ ਤੇਰਾ ਸੀ ਤੇ ਤੇਰਾ ਤੇਰੇ ਹਵਾਲੇ ਕਰ ਦਿੱਤਾ ਹੈ। ਬ੍ਰਹਮ ਮਈ ਹੈ ਮਾਇਆ ਮਾਇਆ ਮਈ ਹੈ ਬ੍ਰਹਮ ਵਿਵੇਕ ਟੇਕ ਇੱਕ ਹੈ ਪਹਿਚਾਨੀਏ ਕਿ ਇੱਕੋ ਇੱਕ ਆਸਰਾ ਉਸ ਰੱਬ ਦੇ ਪਿਆਰ ਦਾ ਹੁੰਦਾ ਹੈ, ਰੱਬ ਦੇ ਗਿਆਨ ਦਾ ਹੁੰਦਾ ਹੈ। ਉਸ ਟੇਕ ਕਹਿੰਦੇ ਨੇ ਸੋਟੀ ਨੂੰ ਸਹਾਰੇ ਨੂੰ। ਪਿੰਡ ਬ੍ਰਹਿਮੰਡ ਪਿੰਡ ਓਤ-ਪੋਤ। ਹੁਣ ਪਿੰਡ ਬਾਡੀ ਨੂੰ ਕਹਿੰਦੇ ਨੇ, ਜਿਵੇਂ ਭਗਤ ਪੀਪਾ ਜੀ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਹੈ ਕਿ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਏ, ਕਿ ਜੋ ਸਾਰੀ ਕਾਸਮੋਸ 'ਚ ਹੈ ਕੱਲਾ ਸਾਡੀ ਧਰਤੀ ਤਾਂ ਨਹੀਂ ਨਾ ਹੈ। ਜੇ ਅਲਾਮਾ ਇਕਬਾਲ ਵੀ ਇਹ ਕਹਿੰਦੇ ਨੇ ਕਿ सितारों से आगे जहाँ और भी हैं अभी इश्क के इम्तहां और भी हैं। और बाबा नानक फरमांदे ने लख आकाशां आकाश लख पातालां पाताल ओढ़क ओढ़क भाल थकी। किन्ने ने किन्नियां धरतियां ने किन्ने आसमान ने, पर ये भाई गुरदास याद करवांदे ने कि वो सारी कायनात दा मालक प्लैनेट्स दा गैलेक्सीज दा कॉस्मोस दा ਉਹ ਤੁਹਾਡੇ ਬਾਡੀ ਦੇ ਅੰਦਰ ਉਹ ਜਿਹੜੀ ਹਕੀਕਤ ਹੈ ਉਹ ਸਮਾਈ ਹੋਈ ਹੈ। ਪਿੰਡ ਬ੍ਰਹਿਮੰਡ ਪਿੰਡ ਓਤ-ਪੋਤ। ਹੁਣ ਓਤ-ਪੋਤ ਹੁੰਦਾ ਜਦੋਂ ਜੁਲਾ ਤਾਣਾ ਤੇ ਬਾਣਾ ਬੁਣਦਾ ਤੇ ਉਹ ਇੱਕ ਦੂਜੇ ਦੇ ਕੱਪੜਾ ਉਹਦੇ ਚੋਂ ਹੀ ਬਣਦਾ। ਉਹ ਰੱਬ ਸਾਰਿਆਂ 'ਚ ਹੈ। ਜੋਤੀ ਮਿਲ ਜੋਤ ਗੋਤ ਬ੍ਰਹਮ ਗਿਆਨੀ ਹੈ। ਕਿ ਜਦੋਂ ਇਹ ਸਮਝ ਆ ਜਾਂਦੀ ਹੈ ਤੇ ਤੁਹਾਡੀ ਰੂਹ ਉਸ ਰੱਬ ਦੇ ਨਾਲ ਇਕਮਿਕ ਹੁੰਦੀ ਹੈ ਤੇ ਇਹੀ ਬ੍ਰਹਮ ਗਿਆਨ ਹੈ, ਇਹੀ ਰੱਬ ਦਾ ਫਕੀਰ ਹੋਣਾ ਹੈ, ਇਹੀ ਰੱਬ ਦਾ ਬੰਦਾ ਹੋਣਾ ਹੈ। ਔਰ ਫਿਰ ਉਹ ਮੁਕੰਮਲ ਇਨਸਾਨ ਬਣ ਜਾਂਦਾ ਹੈ ਤੇ ਰੱਬ ਆਪਣੇ ਸਾਰੇ ਰਾਜ਼ ਉਸ ਦੇ ਉੱਤੇ ਖੋਲ ਦਿੰਦਾ ਹੈ। ਔਰ ਉਸ ਦੇ ਲਈ ਫਿਰ ਇਹ ਜਿਹੜੀ ਜ਼ਿੰਦਗੀ ਹੈ ਉਹ ਇੱਕ ਸਫਲ ਜ਼ਿੰਦਗੀ ਹੁੰਦੀ ਹੈ, ਕਾਮਯਾਬ ਜ਼ਿੰਦਗੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ soshv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਡਾਰ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।